ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਕੋਵਿਡ-19 ਨੂੰ ਲੈ ਕੇ ਪੋਜ਼ਿਟਿਵਿਟੀ ਬਹੁਤ ਵੱਧ ਰਹੀ ਹੈਗੀ ਆ। ਕਹਿੰਦੇ ਭਈ ਹਾਈਐਸਟ ਸਪੀਡ ਦੇ ਨਾਲ ਸਪਰੈਡ ਹੋ ਰਿਹਾ ਕਰੋਨਾ ਵਾਇਰਸ ਇੱਕ ਵਾਰੀ ਫੇਰ। ਆਪਾਂ ਦੇਖਿਆ ਹੀ ਆ ਵੀ ਲੋਕ ਹੁਣ ਕੋਈ ਧਿਆਨ ਨਹੀਂ ਕਰਦੇ, ਖੁੱਲੇ ਸ਼ਰੇਆਮ ਵੱਡੀਆਂ ਵੱਡੀਆਂ ਪਾਰਟੀਆਂ, ਵੱਡੇ ਵੱਡੇ ਇਕੱਠ ਹੋ ਰਹੇ ਆ ਤੇ ਕਰੋਨਾ ਵਾਇਰਸ ਜੋ ਆ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਜੋ ਨਵਾਂ ਡਾਟਾ ਉਹਦੇ ਮੁਤਾਬਕ 1 ਲੱਖ ਦੇ ਪਿੱਛੇ 36.8 ਕੇਸ ਆ ਰਹੇ ਆ। ਇਸ ਤੋਂ ਪਹਿਲਾਂ ਇੱਕ ਵੀਕ ਦੇ ਵਿੱਚ 34.5 ਕੇਸ 1 ਲੱਖ ਦੇ ਪਿੱਛੇ ਜੇ ਦੇਖਿਆ ਜਾਵੇ ਤਾਂ ਆਉਂਦੇ ਸੀਗੇ। 38 ਕਾਉਂਟੀਜ਼, ਟੋਟਲ 58 ਕਾਉਂਟੀਜ਼ ਆ ਕੈਲੀਫੋਰਨੀਆ ਦੀਆਂ, ਜਿਹੜੀਆਂ 38 ਕਾਉਂਟੀਜ਼ ਦੇ ਵਿੱਚ ਕਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਹੀ। ਸੈਕਰਾਮੈਂਟੋ, ਅਲਾਮੀਡਾ, ਆਮਾਡੋਰ, ਕੈਲਾਵਰਸ, ਕੰਟਰਾ ਕੋਸਟਾ, ਐਲਡਰਾਡੋ, ਫ੍ਰਿਜ਼ਨੋ, ਕਰਨ, ਕਿੰਗਸ ਲੇਕ, ਲੈਸਨ, ਮਡੇਰਾ, ਮਰੀਨ, ਮੈਰੀਪੋਸਾ, ਸੈਨ ਮਟੇਓ, ਸੈਂਤਾ ਕਲਾਰਾ, ਜਿੱਥੇ ਪੰਜਾਬੀ ਕਮਿਊਨਿਟੀ ਕਾਫੀ ਰਹਿੰਦੀ ਹੈਗੀ ਆ, ਸੈਨ ਫਰਾਂਸਿਸਕੋ, ਸੈਨ ਮਨੀਟੋ, ਸਨ ਮੈਕੀਨ ਏਰੀਏ ਦੇ ਵਿੱਚ, ਕਰਨ ਕਾਉਂਟੀ ਤੁਹਾਨੂੰ ਦੱਸੇ ਦਿੱਤਾ ਹੈਗਾ। ਸੋ ਇਹਨਾਂ ਏਰੀਆ ਦੇ ਵਿੱਚ ਯੂਬਾ ਤੇ ਯੋਲੋ ਕਾਉਂਟੀ 'ਚ ਕਾਫੀ ਤੇਜ਼ੀ ਦੇ ਨਾਲ ਕਰੋਨਾ ਵਾਇਰਸ ਫੈਲ ਰਹੀ ਹੈਗੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੂਸ ਨੇ $24 ਬਿਲੀਅਨ ਦਾ ਮੁਨਾਫਾ ਖੱਟਿਆ ਆ ਇਸ ਪੂਰੇ ਯੁੱਧ ਦੇ ਦੌਰਾਨ ਵੀ। ਇਸ ਨੇ ਆਪਣੀ ਜਿਹੜੀ ਐਨਰਜੀ ਆ ਉਸ ਨੂੰ ਵੇਚਿਆ ਚੀਨ ਤੇ ਇੰਡੀਆ ਨੂੰ। ਚੀਨ ਨੇ $18.9 ਬਿਲੀਅਨ ਸਪੈਂਡ ਕੀਤੇ ਜਿਹੜੇ ਆ ਇਸ ਦੇ ਬਾਬਤ, ਜਿਹੜੇ ਰਸ਼ੀਅਨ ਆਇਲ ਨੂੰ ਲੈ ਕੇ। ਸੋ ਇਸੇ ਤਰੀਕੇ ਦੇ ਨਾਲ ਇੰਡੀਆ ਨੇ ਵੀ ਇਹਨਾਂ ਤੋਂ ਜਿਹੜੇ ਆ $5.1 ਬਿਲੀਅਨ ਦੇ ਜਿਹੜਾ ਤੇਲ ਆ ਉਹ ਖਰੀਦਿਆ। ਕਹਿੰਦੇ ਪਿਛਲੇ ਸਾਲ ਦੇ ਮੁਕਾਬਲੇ ਆਲਰੇਡੀ ਇੰਡੀਆ 5 ਗੁਣਾ ਵੱਧ ਜਿਹੜੀ ਆ ਉਹ ਰਾਸ਼ੀ ਦਾ ਇਹਨਾਂ ਤੋਂ ਖਰੀਦਦਾਰੀ ਜਿਹੜੀ ਉਹ ਕਰ ਚੁੱਕਾ ਹੈਗਾ ਆ। ਸੋ 2021 ਦੇ ਮੁਕਾਬਲੇ ਇਹ ਦੋਨਾਂ ਮੁਲਕਾਂ ਨੇ $13 ਬਿਲੀਅਨ ਦਾ ਵੱਧ ਚੀਜ਼ਾਂ ਜਿਹੜੀਆਂ ਆ ਰੂਸ ਦੇ ਕੋਲੋਂ ਖਰੀਦੀਆਂ ਹੈਗੀਆਂ। ਸੋ ਇੱਥੋਂ ਇਹ ਹੁਣ ਸਾਫ਼ ਸਪਸ਼ਟ ਆ ਵੀ ਇਸ ਪੂਰੇ ਹੜਕੰਪ ਦੇ ਦੌਰਾਨ ਜਿਹੜਾ ਭਾਰਤ ਆ ਉਹ ਪੂਰੀ ਤਰ੍ਹਾਂ ਰੂਸ ਦਾ ਸਾਥ ਜਿਹੜਾ ਆ ਉਹ ਦੇ ਰਿਹਾ ਹੈਗਾ ਆ। ਐਨਰਜੀ ਬਾਕੀ ਮੁਲਕਾਂ, ਜਿੱਦਾਂ ਆਪਾਂ UK ਦੀ ਗੱਲ ਹੁਣੇ ਕਰਕੇ ਹਟੇ ਹਾਂ ਵੀ ਉੱਥੇ ਕਾਸਟ ਜਿਹੜੇ ਉਹ ਵਧੇ ਨੇ, ਪਰ ਇਹਨਾਂ ਨੂੰ ਸਸਤੇ ਭਾਅ ਦੇ ਉੱਤੇ ਜਿਹੜਾ ਆ ਉਹ ਹੁਣ ਤੇਲ ਰਸ਼ੀਅਨ ਆਇਲ ਜਿਹੜਾ ਆ ਉਹ ਪ੍ਰਾਪਤ ਹੋ ਰਿਹਾ ਹੈ। ਜੀ, ਅਗਲੀ ਖਬਰ ਵੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਸਾਰਿਆਂ ਨੂੰ ਪਤਾ ਵੀ ਐਗਰੀਕਲਚਰ ਸਟੇਟ ਆ। ਕਹਿੰਦੇ ਭਈ 1 ਬਿਲੀਅਨ ਪਾਉਂਡ ਕੈਲੀਫੋਰਨੀਆ ਦੇ ਆਲਮੰਡਸ ਪੋਰਟਸ ਦੇ ਉੱਤੇ ਫਸੇ ਹੋਏ ਹੈਗੇ ਆ। ਡਰਾਊਟ ਚੱਲ ਰਿਹਾ, ਟ੍ਰੇਡ ਦਾ ਰੌਲਾ ਚੱਲ ਰਿਹਾ ਹੈਗਾ। ਆਲਮੰਡ ਪ੍ਰੋਡਿਊਸਰ ਡੇਵਿਡ ਫਿਪਨ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਲੇਟੈਸਟ ਪ੍ਰੈਡਿਕਸ਼ਨਸ ਆ ਰਹੀਆਂ ਐਗਰੀਕਲਚਰ ਇਕੋਨੋਮਿਸਟ ਦੇ ਕੋਲੋਂ, ਕਹਿੰਦੇ ਭਈ ਇਹ ਇੰਡਸਟਰੀ ਆਲਮੰਡ ਵਾਲੀ ਆ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਅਸੀਂ ਕੰਢੇ ਦੇ ਇਸ ਨੂੰ ਲੂਜ਼ ਕਰਨ ਦੇ ਲਈ। ਕੋਵਿਡ-19 ਪੈਂਡੇਮਿਕ ਦੇ ਦੌਰਾਨ ਵੀ ਕਾਫੀ ਨੁਕਸਾਨ ਹੋਇਆ ਸੀ ਤੇ ਹੁਣ ਵੀ ਕਹਿੰਦੇ ਵੀ ਜੋ ਆਲਮੰਡਸ ਦੀ ਐਕਸਪੋਰਟ ਆ ਉਹ 13% ਘੱਟ ਹੈਗੀ ਆ। ਸੋ ਇਸ ਕਰਕੇ ਕਹਿੰਦੇ ਭਈ ਪਾਵਰ ਹਾਊਸ ਆਲਮੰਡ ਇੰਡਸਟਰੀ ਇੱਕ ਪਿਕਲ ਦੀ 76,000 ਦੇ ਕਰੀਬ ਕੈਲੀਫੋਰਨੀਆ ਦੇ ਵਿੱਚ ਫਾਰਮ ਪ੍ਰੋਡਿਊਸ ਕਰਦੇ 82% ਦੁਨੀਆ ਦਾ ਆਲਮੰਡ। ਪਰ ਉਹਨਾਂ ਨੂੰ ਉਹ ਪੈਸੇ ਨਹੀਂ ਮਿਲਦੇ ਹੈਗੇ ਜਦੋਂ ਤੱਕ ਪ੍ਰੋਡਕਟ ਉਹ ਡਿਲੀਵਰ ਨਹੀਂ ਹੋ ਜਾਂਦਾ ਉਹਨਾਂ ਮਾਰਕੀਟਸ ਦੇ ਵਿੱਚ ਜਿੱਥੇ ਆਲਮੰਡ ਜਾਂਦਾ, ਖਾਸ ਕਰਕੇ ਯੂਰਪੀਅਨ ਯੂਨੀਅਨ, ਚਾਈਨਾ, ਇੰਡੀਆ ਤੇ ਯੂਨਾਈਟਿਡ ਅਰਬ ਐਮਿਰੇਟਸ ਦੇ ਵਿੱਚ। ਤੇ ਹੁਣ ਸ਼ਿਪਿੰਗ ਕਾਸਟ ਬਹੁਤ ਜ਼ਿਆਦਾ ਆ, ਇਹ ਆਪਾਂ ਨੂੰ ਪਤਾ ਹੀ ਹੈਗੀ ਆ। ਉਹਦੇ ਨਾਲ ਪ੍ਰੋਫਿਟ ਮਾਰਜਨ ਬਹੁਤ ਜ਼ਿਆਦਾ ਘਟ ਜਾਣਾ ਹੈਗਾ। ਕਹਿੰਦੇ ਭਈ ਹੁਣ ਇਹ ਸਿਚੁਏਸ਼ਨ ਬਣੀ ਹੋਆ ਵੀ ਆਲਮੰਡ ਦੇ ਪੈਸੇ ਸਾਨੂੰ ਲਗਭਗ $2 ਪਰ ਪਾਉਂਡ ਦੇ ਹਿਸਾਬ ਨਾਲ ਮਿਲਣਗੇ ਤੇ ਉਹਦੇ ਨਾਲ ਸਾਡੇ ਜੋ ਖਰਚੇ ਵੀ ਹੋਏ ਹੈਗੇ ਆ ਸਾਰੇ ਉਹ ਵੀ ਪੂਰੇ ਨਹੀਂ ਹੋਣੇ ਹੈਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, 4 ਜੁਲਾਈ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕ ਸੈਲਾਨੀ ਜਾਂਦੇ ਨੇ, ਘੁੰਮਦੇ ਨੇ, ਛੁੱਟੀਆਂ ਵੀ ਇੰਜੋਏ ਕਰਦੇ ਨੇ ਤੇ ਪਟਾਕਿਆਂ ਦੇ ਨਜ਼ਾਰੇ ਵੀ ਲੈ ਕੇ ਆਉਂਦੇ ਆ। ਲੇਕ ਟਾਹੋ ਇੱਕ ਬਹੁਤ ਹੀ ਜ਼ਿਆਦਾ ਜਿੱਥੇ ਲੋਕ ਵਿਜ਼ਿਟ ਕਰਦੇ ਨੇ, ਸੈਲਾਨੀਆਂ ਦੀ ਫੇਵਰੇਟ ਥਾਵਾਂ ਦੇ ਵਿੱਚੋਂ ਇੱਕ ਆ। ਕਹਿੰਦੇ ਵੀ ਹੁਣ 5 ਜਿਹੜੇ ਲੇਕ ਟਾਹੋ ਦੇ ਬੀਚ ਆ ਉੱਥੇ ਇੰਨਾ ਕੁ ਜ਼ਿਆਦਾ ਗੰਦ ਪਾਇਆ 4 ਜੁਲਾਈ ਤੋਂ ਬਾਅਦ 'ਚ ਲੋਕਾਂ ਨੇ। 300 ਤੋਂ ਵੱਧ ਵਲੰਟੀਅਰ, ਇੱਕ ਡਾਈਵ ਟੀਮ, ਗੋਤਾਖੋਰਾਂ ਦੀ ਟੀਮ ਤੇ ਇੱਕ ਸਪੈਸ਼ਲ ਬੀਚ ਕਲੀਨਿੰਗ ਰੋਬੋਟ ਉਸ ਨੂੰ ਵਰਤਿਆ ਜਾ ਰਿਹਾ ਆ,
ਜਿਹੜਾ ਕਹਿੰਦੇ ਵੀ ਹਜ਼ਾਰਾਂ ਹੀ ਪਾਉਂਡ ਟਰੈਸ਼ ਆ ਉੱਥੇ ਇਕੱਠਾ ਹੋਇਆ ਪਿਆ ਆ। ਲੇਕ ਟਾਹੋ ਜਿੱਦਾਂ ਮੈਂ ਦੱਸਿਆ ਵੀ ਪੋਪੂਲਰ ਪਲੇਸ ਆ ਨਰਦਰਨ ਕੈਲੀਫੋਰਨੀਆ ਦੇ ਵਿੱਚ ਲੋਕਾਂ ਦੇ ਲਈ, ਜਿੱਥੇ ਛੁੱਟੀਆਂ ਆਨੰਦ ਮਾਣਨ ਲਈ ਜਾਂਦੇ ਆ। ਹੁਣ ਤੱਕ ਕਹਿੰਦੇ ਆ ਵੀ 3450 ਪਾਉਂਡ ਦਾ ਟਰੈਸ਼ ਉਹਨਾਂ ਨੇ ਇਕੱਠਾ ਕੀਤਾ, ਜਿਹੜਾ ਲੋਕ ਉੱਦਾਂ ਹੀ ਸਿੱਟ ਗਏ ਸੀ। ਜਿਹੜੇ ਤਾਂ ਟਰੈਸ਼ ਬਿਨਸ ਦੇ ਵਿੱਚ ਸੁੱਟ ਕੇ ਗਏ ਉਹ ਤਾਂ ਚਲੋ ਠੀਕ ਆ, ਪਰ ਇਕੱਠਾ ਇਹਨਾਂ ਨੂੰ ਜਿਹੜਾ ਇੰਨਾ ਜ਼ਿਆਦਾ ਕਰਨਾ ਪਿਆ। ਕਹਿੰਦੇ ਵੀ ਅਗਲੀ ਪਾਈਲਸ ਆਫ ਟਰੈਸ਼ ਜਿਹੜੇ ਆ ਉਹ ਇੱਥੇ 71 ਜਿਹੜੇ ਹੋਏ ਸੀਗੇ। ਸੋ ਇਸ ਟਾਈਮ ਸੈਂਕੜੇ 300 ਤੋਂ ਵੱਧ ਲੋਕ ਲੱਗੇ ਹੋਏ ਨੇ ਹਰਜੋਤ ਸਿੰਘ ਜੀ ਵੀ ਇਸ ਨੂੰ ਪੂਰਾ ਸਾਫ਼ ਕਰਨ ਦੇ ਲਈ। 72 ਮਾਈਲ ਦਾ ਕਲੀਨ ਅਪ ਐਫਰਟ ਜਿਹੜਾ ਆ ਉਹ ਇਸ ਟਾਈਮ ਚੱਲ ਰਿਹਾ ਹੈਗਾ ਆ। ਪਾਣੀ ਦੇ ਅੰਦਰ ਵੀ ਕਹਿੰਦੇ ਆ ਇਸ ਟਾਈਮ 668 ਪਾਉਂਡ ਦਾ ਜਿਹੜਾ ਹੋਰ ਗਾਰਬੇਜ ਆ ਉਹਨਾਂ ਨੇ ਮਲਟੀਪਲ ਵਾਰੀ ਸਰਗੋਤਾ ਲਾ ਕੇ ਜਿਹੜਾ ਉੱਥੋਂ ਕੱਢਿਆ ਹੈਗਾ ਆ ਜੀ। ਕੈਲੀਫੋਰਨੀਆ ਦੇ ਵਿੱਚ ਹਰ ਇੱਕ ਚੀਜ਼ ਦੇ ਉੱਤੇ ਪ੍ਰਾਈਸਸ ਵੱਧ ਰਹੀਆਂ, ਟੈਕਸ ਵੱਧ ਰਿਹਾ, ਪਰ ਇੱਕ ਕੈਨਵਸ ਜਿਹੜਾ ਭੰਗ ਆ ਉਹਦੇ ਉੱਤੇ ਗਵਰਨਰ ਗੈਬਨ ਨਿਊਸਮ ਕੋਸ਼ਿਸ਼ ਕਰ ਰਿਹਾ ਵੀ ਉਹਨਾਂ ਦਾ ਟੈਕਸ ਘੱਟ ਕਰ ਦਿੱਤਾ ਜਾਵੇ। ਕਹਿੰਦੇ ਵੀ ਜਿਹੜੀ ਕੈਨਵਸ ਇੰਡਸਟਰੀ ਆ, ਇਹ ਭੰਗ ਵਾਲੀ ਇੰਡਸਟਰੀ ਆ, ਇਹ ਬਹੁਤ ਘਾਟੇ 'ਚ ਜਾ ਰਹੀ ਆ, ਉਹਨਾਂ ਨੂੰ ਕਾਫੀ ਹੈਲਪ ਦੀ ਜ਼ਰੂਰਤ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ ਸਿਰਫ 15% ਟੈਕਸ 3 ਸਾਲਾਂ ਲਈ ਜੋ ਪ੍ਰੋਡਿਊਸ ਕਰਦੇ ਆ ਭੰਗ ਨੂੰ ਉਹਨਾਂ ਦੇ ਉੱਤੇ ਲਾਇਆ ਜਾਊਗਾ। ਇਹ ਐਫਰਟਸ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਵੱਲੋਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹੈਗੀਆਂ। ਜੋ ਕੈਲੀਫੋਰਨੀਆ ਕੈਨਵਸ ਇੰਡਸਟਰੀ ਦੀ ਐਸੋਸੀਏਸ਼ਨ ਆ, ਉਹ ਤਾਂ ਲੌਬੀ ਇਹ ਕਰ ਰਹੇ ਆ ਵੀ ਕਿਸੇ ਤਰ੍ਹਾਂ ਦਾ ਵੀ ਟੈਕਸ ਜਿਹੜਾ ਆ ਉਹ ਕਲਟੀਵੇਟ ਉੱਤੇ ਨਾ ਲਾਇਆ ਜਾਵੇ। ਗਰੋਅਰਸ ਇਹ ਕੰਪਲੇਨ ਕਰ ਰਹੇ ਆ ਵੀ $10.08 ਪਰ ਔਂਸ ਫॉर ਫਲਾਵਰਸ ਦੇ ਉੱਤੇ ਜੋ ਟੈਕਸ ਹੈਗਾ ਇਹ ਬਹੁਤ ਜ਼ਿਆਦਾ ਹੈਗਾ। ਹੋਲਸੇਲ ਦੀਆਂ ਪ੍ਰਾਈਸਸ ਭੰਗ ਦੀਆਂ ਜਾਂ ਭੰਗ ਨਾਲ ਰਿਲੇਟਡ ਜੋ ਵੀ ਸਮਾਨ ਹੁੰਦਾ ਆ ਉਹ 50% ਕਹਿੰਦੇ ਵੀ ਪਿਛਲੇ ਸਾਲ ਨਾਲੋਂ ਘਟ ਗਈਆਂ ਹੈਗੀਆਂ। ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ ਤੇ ਜਾਣ ਤੋਂ ਪਹਿਲਾਂ ਜੇ ਸਟਾਕ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 70 ਪੁਆਇੰਟ ਦਾ ਇਜ਼ਾਫਾ ਹੋਇਆ, 31,037 ਤੇ ਬੰਦ ਹੋਇਆ। S&P 14 ਪੁਆਇੰਟ ਵੱਧ ਕੇ 3845 ਤੇ ਬੰਦ ਹੋਇਆ। ਨੈਸਡੈਕ 39 ਪੁਆਇੰਟ ਵੱਧ ਕੇ 11,362 ਤੇ ਬੰਦ ਹੋਇਆ। ਸੋਨੇ ਦਾ ਭਾਅ $1740 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $98 ਪ੍ਰਤੀ ਬੈਰਲ ਤੇ ਚੱਲ ਰਹੀ ਆ। 10 ਈਅਰ ਯੀਲਡ 2.9% ਦੇ ਉੱਤੇ ਤੇ ਕ੍ਰਿਪਟੋ ਕਰੰਸੀਜ਼ ਬਿਟਕੋਇਨ 20,511 US ਡਾਲਰ ਤੇ ਇਥੀਰੀਅਮ 1183 US ਡਾਲਰ ਦੇ ਬਰਾਬਰ ਚੱਲ ਰਿਹਾ। ਸਟਾਕ ਮਾਰਕੀਟ ਦੇ ਉੱਤੇ ਅੱਜ ਥੋੜੀ ਜਿਹੀ ਉੱਪਰ ਗਈ ਆ। ਕਾਰਨ ਕੀ ਆ ਵੀ ਜੋ ਫੈਡ ਆ ਉਹ ਕਹਿ ਰਿਹਾ ਵੀ ਆਪਾਂ ਹੁਣ ਇੰਟਰਸਟ ਰੇਟ ਇੱਕ ਵਾਰੀ ਫੇਰ ਵਧਾਉਣ ਜਾ ਰਹੇ ਹੈਗੇ ਆ ਜੁਲਾਈ ਮਹੀਨੇ ਦੇ ਵਿੱਚ। ਤੇ ਇੱਕ US ਡਾਲਰ ਦੀ ਕੀਮਤ ਇੰਡੀਆ ਦੇ 79 ਰੁਪਏ ਦੇ ਬਰਾਬਰ ਰਹੀ ਹੈਗੀ ਆ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ USA ਜੋ ਕਿ ਫ੍ਰਿਜ਼ਨੋ ਦੇ ਵਿੱਚ ਸਾਡਾ ਜਿਹੜਾ ਮੇਨ ਆਫਿਸ ਹੈਗਾ, ਉੱਥੇ ਐਗਜ਼ੀਬਿਸ਼ਨ ਵੀ ਲੱਗਣ ਜਾ ਰਹੀ ਆ ਪਰਮ ਸਿੰਘ ਉਹਨਾਂ ਵੱਲੋਂ। 18ਵੀਂ ਸਦੀ ਦੇ ਸਿੱਖ ਇਤਿਹਾਸ ਦੇ ਸੰਬੰਧ ਵਿੱਚ ਉਹ ਵਰਕਆਊਟ ਕਰਦੇ ਆ ਤੇ ਬਹੁਤ ਹੀ ਵਧੀਆ ਉਹਨਾਂ ਦੀਆਂ ਪੇਂਟਿੰਗਸ ਹੁੰਦੀਆਂ। ਤੇ ਨਾਲ ਦੀ ਨਾਲ ਬੱਚਿਆਂ ਲਈ ਕੈਂਪ ਲਾਇਆ ਗਿਆ, ਆਰਟ ਦੇ ਉੱਤੇ ਕੈਂਪ, ਤਾਂ ਕਿ ਬੱਚੇ ਆਰਟ ਦੇ ਨਾਲ ਜੁੜ ਸਕਣ। 2 ਸੈਸ਼ਨ ਚੱਲਣੇ ਆ, ਉਹਦੇ ਬਾਰੇ ਜ਼ਰੂਰ ਇੱਕ ਵਾਰੀ ਥੋੜੀ ਜਿਹੀ ਫੇਰ ਡਿਟੇਲ ਦੱਸ ਦਿਓ।